ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ 'ਤੇ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਤੁਹਾਡੇ ਲਈ ਸ਼ਾਮ ਦਾ ਜੂਨ 17 ਦਾ ਬੁੱਧਵਾਰ ਦਾ ਪ੍ਰੋਗਰਾਮ ਲੈ ਕੇ ਅਪਡੇਟ ਅਮਰੀਕਾ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸਹੋਤਾ ਯੂਨੀਵਰਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਉੱਪਲ ਡਿਜੀਟਲ ਸਟੂਡੀਓ ਯੂਨੀਵਰਸਿਟੀ ਵਾਲੇ ਜਿਹੜੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਕਾਲ ਜਸਵਿੰਦਰ ਉੱਪਲ 5302182360। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਪਹਿਲੀ ਖਬਰ ਐਰੀਜ਼ੋਨਾ ਤੋਂ ਆ ਰਹੀ ਹੈ। ਕਹਿੰਦੇ ਐਰੀਜ਼ੋਨਾ ਦੇ ਵਿੱਚ ਇੱਕ ਅੱਜ ਬਹੁਤ ਵੱਡੀ ਅੱਗ ਲੱਗੀ ਹੋਈ ਆ। ਜਿਹੜੀ ਇਹ ਬੁਸ਼ ਫਾਇਰ ਹੈਗੀ ਆ ਟੋਰੰਟੋ ਨੈਸ਼ਨਲ ਫੋਰੈਸਟ ਦੇ ਵਿੱਚ ਹੈਗੀ ਆ। 90,000 ਏਕੜ ਤੱਕ ਇਹ ਫੈਲ ਗਈ ਆ। ਪਹਿਲਾਂ 64,000 ਏਕੜ ਸੀ ਅਤੇ ਸਿਰਫ 5% ਹੀ ਜਿਹੜੀ ਕੰਟੇਨ ਕੀਤੀ ਗਈ ਆ। ਅਤੇ ਦੂਜੇ ਪਾਸੇ ਐਰੀਜ਼ੋਨਾ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਵੀ ਜਿਹੜੇ ਆ ਕਾਫੀ ਵੱਧ ਰਹੇ ਆ। ਜੀ ਸਾਬਕਾ ਟੋਰਾਂਟੋ ਦਾ ਪੁਲਿਸ ਅਫਸਰ ਜਿਸ ਨੇ ਜਿਹੜਾ ਜੀ ਰਿਚਾਰਡ ਬਰੁਕਸ ਆ ਉਸ ਨੂੰ ਜਾਨੋਂ ਮਾਰ ਦਿੱਤਾ ਸੀਗਾ। ਇੱਕ ਨਿਹੱਥੇ ਜਿਹੜੇ ਜੀ 27 ਸਾਲਾਂ ਦੇ ਜਿਹੜੇ ਸਿਆਹ ਕਮਿਊਨਿਟੀ ਦੇ ਮੁੰਡੇ ਨੂੰ, ਉਸ ਦੇ ਉੱਤੇ ਜਿਹੜੇ ਅੱਜ ਚਾਰਜਿਸ ਆ ਉਹ ਲਾਏ ਗਏ ਆ, ਜਿਸ ਦੇ ਵਿੱਚ ਫੈਲਨੀ ਮਰਡਰ, ਐਗਰੇਵੇਟਿਡ ਅਸੌਲਟ ਅਤੇ ਹੋਰ ਕਈ ਜਿਹੜੇ ਓਫੈਂਸ ਆ ਉਹ ਲਾਏ ਗਏ ਆ। ਕੁੱਲ 11 ਜਿਹੜੇ ਚਾਰਜਿਸ ਆ ਇਸ ਦੇ ਉੱਤੇ ਲਾਏ ਗਏ ਆ। ਫੁਲਟਨ ਡਿਸਟ੍ਰਿਕਟ ਕਾਊਂਟੀ ਦੇ ਡਿਸਟ੍ਰਿਕਟ ਅਟਾਰਨੀ ਪੌਲ ਐਲ ਹੋਵਰਡ ਜੂਨੀਅਰ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਅੱਜ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਇਹ ਸਾਬਕਾ ਅਫਸਰ ਗੈਰਵਟ ਰੋਲਫ ਜਿਸ ਨੇ ਜਿਹੜੇ ਭੱਜਦੇ ਹੋਏ ਰਿਚਾਰਡ ਬਰੁਕਸ ਦੇ ਉੱਤੇ ਪਿੱਛੋਂ ਗੋਲੀ ਚਲਾ ਕੇ ਉਸ ਨੂੰ ਮਾਰ ਦਿੱਤਾ ਸੀਗਾ। ਜੀ ਅਗਲੀ ਖਬਰ ਫਲੋਰੀਡਾ ਤੋਂ ਆ ਰਹੀ ਹੈ। ਫਲੋਰੀਡਾ ਦੇ ਵਿੱਚ ਜਿਹੜੀ ਆ ਕਰੋਨਾ ਵਾਇਰਸ ਕਹਿੰਦੇ ਪਈ ਇੱਕ ਹੈਲਥ ਕੇਅਰ ਵਰਕਰ ਅਤੇ ਉਸ ਦੇ 15 ਦੋਸਤ ਜਿਹੜੇ ਆ ਉਹਨਾਂ ਨੂੰ ਇੱਕ ਬਾਰ ਜਿਹੜਾ ਆ ਉੱਥੋਂ ਹੀ ਜਿਹੜੀ ਕਰੋਨਾ ਵਾਇਰਸ ਹੋ ਗਈ। ਜਿਹੜੀ ਇਹ ਇੱਕ ਐਰਿਕਾ ਕ੍ਰਿਪਸ ਨਾਂ ਦੀ 40 ਸਾਲਾਂ ਦੀ ਬੀਬੀ ਕਹਿੰਦੀ ਵੀ ਮੈਂ ਘਰ ਦੇ ਵਿੱਚ ਅਸੀਂ ਸੋਸ਼ਲ ਡਿਸਟੈਂਸ ਸਾਰਾ ਕੁਛ ਰੱਖਦੇ ਸੀ। ਹੈਲਥ ਕੇਅਰ ਵਰਕਰ ਸੀ। ਜਦੋਂ ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਫਲੋਰੀਡਾ ਵਾਲਿਆਂ ਨੇ ਜਿਹੜਾ ਆ ਰੈਸਟੋਰੈਂਟਸ ਅਤੇ ਬਾਰ ਜਿਹੜੇ ਆ ਉਹ ਓਪਨ ਕਰ ਦਿੱਤੇ ਅਤੇ ਕਹਿੰਦੇ ਵੀ ਅਸੀਂ ਪੂਰੀ ਨਾਈਟ ਉੱਥੇ ਜਿਹੜੀ ਰਹੇ। ਉਹ ਤੋਂ ਬਾਅਦ ਜਿਹੜੇ ਆ 15 ਦੇ ਕਰੀਬ ਉਹਨੂੰ ਅਤੇ ਉਹਦੇ ਦੋਸਤਾਂ ਨੂੰ ਜਿਹੜਾ ਆ ਕਰੋਨਾ ਵਾਇਰਸ ਉੱਥੋਂ ਹੋ ਗਿਆ। ਜੀ ਟੈਕਸਸ ਦੇ ਵਿੱਚ ਕਰੋਨਾ ਵਾਇਰਸ ਦੇ ਕਰਕੇ ਹਸਪਤਾਲ ਜ਼ੇਰੇ ਇਲਾਜ ਹੋਣ ਵਾਲੇ ਲੋਕਾਂ ਦੀ ਸੰਖਿਆ 66% ਜਿਹੜੀ ਮੈਮੋਰੀਅਲ ਡੇ ਤੋਂ ਬਾਅਦ ਦੇ ਵਿੱਚ ਵਧੀ ਹੈਗੀ ਆ। ਸੋ ਇਹ ਇੱਕ ਖਤਰਨਾਕ ਚਲਣ ਜਿਹੜਾ ਆ ਉਹ ਵੱਧਦਾ ਜਾ ਰਿਹਾ ਆ। ਉੱਧਰ FDA ਨੇ ਜਿਹੜੀਆਂ 3 ਕੰਪਨੀਆਂ ਨੂੰ ਜਿਹੜੀ ਆਪਣੀ ਕਰੋਨਾ ਵਾਇਰਸ ਟੈਸਟ ਕਿਟਸ ਆ ਉਸ ਦੀ ਮਾਰਕੀਟਿੰਗ ਨੂੰ ਲੈ ਕੇ ਜਿਹੜੀ ਆ ਚੇਤਾਵਨੀ ਜਿਹੜੀ ਉਹਨਾਂ ਨੇ ਦਿੱਤੀ ਆ। ਉਹਨਾਂ ਨੇ ਇਹ ਪਹਿਲੀਆਂ ਜਿਹੜੀਆਂ ਕਹਿੰਦੇ ਚਿੱਠੀਆਂ ਇਹਨਾਂ 3 ਕੰਪਨੀਆਂ ਨੂੰ ਪਾਈਆਂ ਜਿਨ੍ਹਾਂ ਦੇ ਉੱਤੇ ਕਥਿਤ ਤੌਰ ਦੇ ਉੱਤੇ ਇਹ ਦੋਸ਼ ਆ ਵੀ ਕਰੋਨਾ ਵਾਇਰਸ ਦੀਆਂ ਅਨਆਥੋਰਾਈਜ਼ਡ ਟੈਸਟ ਕਿਟਸ ਆ ਉਸ ਦੀ ਮਾਰਕੀਟਿੰਗ ਜਿਹੜੀਆਂ ਉਹ ਕਰ ਰਹੀਆਂ ਨੇ। ਕਹਿੰਦੇ ਵੀ ਇਹਨਾਂ ਕੰਪਨੀਆਂ ਨੇ ਜਿਹੜੀਆਂ ਇਸ ਤਰੀਕੇ ਦੇ ਨਾਲ ਐਟ ਹੋਮ ਟੈਸਟ ਕਿਟਸ ਜਿਹੜੇ ਲੋਕਾਂ ਨੂੰ ਵੰਡਣ ਦੀ ਜਿਹੜੀ ਆ ਉਹ ਕੰਮ ਕਰ ਰਹੇ ਆ ਅਤੇ ਉਹਨਾਂ ਦੇ ਕਾਨੂੰਨਾਂ ਦੀ ਇੱਕ ਹਿਸਾਬ ਦੇ ਨਾਲ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਜਿਹੜੀ ਉਹ ਹੈਗੀ ਆ। ਅਤੇ ਕਈਆਂ ਨੇ ਤਾਂ ਉੱਤੇ FDA ਦਾ ਲੋਗੋ FDA ਅਪਰੂਵਡ ਵੀ ਜਿਹੜਾ ਆਪਣੇ ਪ੍ਰੋਡਕਟਸ ਦੇ ਉੱਤੇ ਲਾਇਆ ਆ, ਜਦਕਿ FDA ਨੇ ਕਿਹਾ ਵੀ ਅਸੀਂ ਅਜਿਹੀਆਂ ਕਿਟਸ ਨੂੰ ਅਪਰੂਵ ਜਿਹੜਾ ਉਹ ਨਹੀਂ ਕੀਤਾ ਹੋਇਆ। ਅਗਲੀ ਖਬਰ ਜਿਹੜੀ ਸਾਡੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਵਾਲਿਆਂ ਨੇ ਯੂਨਾਈਟਡ ਨੇਸ਼ਨ ਦੇ ਸਿਕਿਉਰਿਟੀ ਕੌਂਸਲ ਦੇ ਵਿੱਚ ਆਪਣੀ ਸੀਟ ਜਿਹੜੀ ਆ ਉਹ ਗਵਾ ਲਈ ਹੈਗੀ ਆ। 2 ਸੀਟਾਂ ਖਾਲੀ ਹੋਈਆਂ ਸੀ ਅਤੇ ਜਿਹੜੇ ਜਸਟਿਨ ਟਰੂਡੋ ਆ ਉਹਨਾਂ ਨੂੰ ਬੜੀ ਆਸ ਸੀ ਵੀ ਇਸ ਵਾਰੀ ਜਿਹੜਾ ਕੈਨੇਡਾ ਆ ਉਹ ਯੂਨਾਈਟਡ ਨੇਸ਼ਨ ਜਿਹੜੀ ਸਿਕਿਉਰਿਟੀ ਕੌਂਸਲ ਆ ਉਹਦਾ ਮੈਂਬਰ ਬਣ ਜਾਊਗਾ। ਉਹਦੇ ਵਿੱਚ ਉਹਨਾਂ ਦੀ ਪੋਜੀਸ਼ਨ ਹੋਊਗੀ ਉਹ ਕੈਨੇਡਾ ਦੀ। ਪਰ ਕਹਿੰਦੇ ਵੀ 128 ਵੋਟਾਂ ਚਾਹੀਦੀਆਂ ਸੀਗੀਆਂ, 2/3 ਮੈਜੋਰਟੀ। ਨਾਰਵੇ ਨੇ 130 ਵੋਟਾਂ ਲਈਆਂ, ਆਇਰਲੈਂਡ ਨੇ 128 ਅਤੇ ਕੈਨੇਡਾ ਨੂੰ ਸਿਰਫ ਜਿਹੜੀਆਂ ਆ 108 ਵੋਟਾਂ ਹੀ ਮਿਲੀਆਂ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਜਿਹੜੇ ਆ ਇਹ ਪਹਿਲਾਂ ਕੰਜ਼ਰਵੇਟਿਵ 2010 ਦੇ ਵਿੱਚ ਜਿਹੜੀ ਸਰਕਾਰ ਸੀ ਉਹਨਾਂ 'ਤੇ ਕਾਫੀ ਸ਼ਿਕੰਜਾ ਕੱਸਦੇ ਰਹੇ ਵੀ ਉਸ ਟਾਈਮ
ਉਹਨਾਂ ਨੇ ਟਰਾਈ ਨਹੀਂ ਕੀਤੀ। ਉਸ ਟਾਈਮ ਦੇ ਉੱਤੇ 78 ਵੋਟਾਂ ਕੈਨੇਡਾ ਨੂੰ ਮਿਲੀਆਂ ਸੀਆਂ ਅਤੇ ਈਵਨ ਦੋ ਹੁਣ ਵੋਟਾਂ ਕੁਛ ਜ਼ਿਆਦਾ ਮਿਲੀਆਂ, ਪਰ ਸਟਿਲ ਉਹ 10 ਸਾਲਾਂ ਬਾਅਦ ਵੀ ਜਿਹੜੀ ਆ ਯੂਨਾਈਟਿਡ ਨੇਸ਼ਨ ਦੇ ਵਿੱਚ ਆਪਣੀ ਪੋਜੀਸ਼ਨ ਨਹੀਂ ਬਣਾ ਸਕੇ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜਾ ਆ ਸੈਨ ਹੋਜ਼ੇ ਦੇ ਵਿੱਚ ਅੱਜ ਇੱਕ 3.4 ਜਿਹੜਾ ਆ ਤਾਕਤ ਦਾ ਇੱਕ ਭੁਚਾਲ ਜਿਹੜਾ ਆ ਉਹ ਆਇਆ, ਜਿੱਥੇ ਪੰਜਾਬੀ ਰੇਡੀਓ USA ਦਾ ਸਟੂਡੀਓ ਉਸ ਦੇ ਬਿਲਕੁਲ ਹੀ ਨਜ਼ਦੀਕ ਜਿਹੜੀ ਐਲਮ ਰੌਕ ਪਾਰਕ ਹੈਗੀ ਆ, ਉਸ ਦੇ ਵਿੱਚ ਇਸ ਦਾ ਧਰੂ ਕੇਂਦਰ ਸੀਗਾ, ਐਪੀ ਸੈਂਟਰ ਸੀਗਾ, ਜਿਹੜਾ ਤਕਰੀਬਨ ਸਵੇਰੇ 10:30 ਵਜੇ ਇਹ ਆਇਆ ਸੀਗਾ। ਸਾਡੀ ਵੀ ਇੱਥੇ ਜਿਹੜੇ ਸਟੂਡੀਓ ਦੇ ਵਿੱਚ ਆਫਿਸ ਬਿਲਡਿੰਗ ਜਿਹੜੀ ਆ ਉਹ ਪੂਰੀ ਤਰ੍ਹਾਂ ਜਿਹੜੀ ਉਹ ਸ਼ੇਕ ਕੀਤੀ। ਇੱਕ ਟਾਈਮ ਦੇ ਉੱਤੇ ਸਾਰਿਆਂ ਨੂੰ ਡਰ ਲੱਗਾ, ਪਰ ਇਸ ਗੱਲੋਂ ਜਿਹੜਾ ਬਚਾ ਰਿਹਾ ਵੀ ਇਹ ਜ਼ਿਆਦਾ ਤਾਕਤਵਰ ਜਿਹੜਾ ਆ ਉਹ ਨਹੀਂ ਸੀਗਾ। USGS ਦੀ ਵੈਬਸਾਈਟ ਦੇ ਉੱਤੇ ਇਸ ਨੂੰ ਪਹਿਲਾਂ 3.6 ਤੀਬਰਤਾ ਦਾ ਦੱਸਿਆ ਗਿਆ ਸੀ, ਬਾਅਦ ਦੇ ਵਿੱਚ ਉਸ ਨੂੰ ਚੇਂਜ ਕਰਕੇ 3.4 ਦਾ ਕਰ ਦਿੱਤਾ ਗਿਆ। ਜੀ, ਅਗਲੀ ਖਬਰ ਜਿਹੜੀ ਆ ਉਹ ਵੀ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਤੋਂ ਕਹਿੰਦੇ ਵੀ ਇੱਕ ਪੰਜਾਬੀ ਟਰੱਕਰ ਜਿਹੜਾ ਆ 3000 ਪਾਉਂਡ ਮਰਵਾਨਾ ਲੈ ਕੇ ਟਰੱਕ 'ਤੇ ਜਿਹੜਾ US ਪੀਸ ਬ੍ਰਿਜ ਹੈਗਾ US ਦੇ ਉੱਥੋਂ ਆ ਰਿਹਾ ਸੀ, ਅਤੇ ਜਦੋਂ ਉਸ ਨੂੰ ਅਰੈਸਟ ਕਰ ਲਿਆ ਗਿਆ। 3000 ਪਾਉਂਡ ਮਰਵਾਨਾ ਸੀ ਅਤੇ 30 ਸਾਲਾਂ ਦਾ ਨੌਜਵਾਨ, ਉਹਦਾ ਨਹੀਂ ਗੁਰਪ੍ਰੀਤ ਸਿੰਘ ਉਹਦਾ ਨਾਂ ਦੱਸਿਆ ਆ, ਅਤੇ 1000 ਕਿਲੋਗ੍ਰਾਮ ਅਤੇ ਉਹ ਤੋਂ ਜ਼ਿਆਦਾ ਜਿਹੜਾ ਆ ਮਰਵਾਨਾ ਲਿਆਉਣ ਦੇ ਚੱਕਰ ਦੇ ਵਿੱਚ ਉਸ ਨੂੰ ਕਹਿੰਦੇ ਭਈ ਮਿਨੀਮਮ 10 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਹੈਗੀ ਆ। ਸੋ ਉਹ ਓਨਟਾਰੀਓ ਕੈਨੇਡਾ ਦੀ ਲਾਇਸੈਂਸ ਪਲੇਟ ਸੀ ਜਿਹੜਾ ਲੈ ਕੇ ਆ ਰਿਹਾ ਸੀ। ਉਹਦੇ ਵਿੱਚ 22 ਸਕੇਟਸ ਆਫ ਪੀਟ ਮੌਸ ਸੀਗੇ, ਜਿਹਦੇ ਵਿੱਚ ਉਸਨੇ ਇਹ ਲੁਕੋਇਆ ਸੀ। ਸੋ US ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਆਫਿਸਰਸ ਨੇ 5 ਪੈਲਟ ਦੇਖੇ ਜਿਨ੍ਹਾਂ ਦੇ ਵਿੱਚ ਇਹ ਮਰਵਾਨਾ ਸੀਗਾ। ਸੋ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਹੈਗਾ। ਜੀ ਜੀ, ਬਿਲਕੁਲ। $5 ਮਿਲੀਅਨ ਦੀ ਇਹਦੀ ਕੀਮਤ ਸੀ ਜੀ। ਅਗਲੀ ਜਿਹੜੀ ਅਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਾਬਕਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਰਾਸ਼ਟਰਪਤੀ ਟਰੰਪ ਦੇ ਰਹੇ ਜੌਨ ਬੋਲਟਨ, ਉਹਨਾਂ ਦੀ ਕਿਤਾਬ ਦੇ ਵਿੱਚ ਇਹ ਹੁਣ ਕਥਿਤ ਦਾਅਵਾ ਉਹਨਾਂ ਨੇ ਕੀਤਾ ਹੈ। ਕਹਿੰਦੇ ਵੀ ਰਾਸ਼ਟਰਪਤੀ ਟਰੰਪ ਨੇ ਚਾਈਨਾ ਦੇ ਜੀ ਜਿੰਗਪਿੰਗ ਆ ਉਹਨਾਂ ਦੇ ਕੋਲੋਂ ਆਪਣੀ 2020 ਰੀ-ਇਲੈਕਸ਼ਨ ਦੇ ਲਈ ਬਿਡ ਦੇ ਲਈ ਮਦਦ ਜਿਹੜੀ ਆ ਉਹ ਮੰਗੀ ਹੈਗੀ ਆ। ਸੋ ਰਾਸ਼ਟਰਪਤੀ ਟਰੰਪ ਹੁਣਾਂ ਨੇ ਇਹਨਾਂ ਦੇ ਕਹਿਣ ਦੇ ਮੁਤਾਬਕ ਚਾਈਨੀਜ਼ ਪ੍ਰੈਜ਼ੀਡੈਂਟ ਜੀ ਜਿੰਗਪਿੰਗ ਨੂੰ ਇਹ ਆਖਿਆ ਵੀ ਉਹਨਾਂ ਨੂੰ ਦੁਬਾਰਾ ਰਾਸ਼ਟਰਪਤੀ ਬਣਨ ਦੇ ਲਈ ਇੱਥੇ ਅਮਰੀਕਾ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਕਹਿੰਦੇ ਵੀ ਇਹ ਉਦੋਂ ਹੋਈ, ਉਹਨਾਂ ਦੇ ਕਹਿਣ ਦੇ ਮੁਤਾਬਕ, ਜੌਨ ਬੋਲਟਨ ਦੇ ਕਹਿਣ ਦੇ ਮੁਤਾਬਕ ਇਹ ਗੱਲਬਾਤ ਕਹਿੰਦੇ ਜਿਹੜੀ ਇੱਕ ਸਮਿਟ ਕੀਤੀ ਗਈ ਸੀ, ਡਿਨਰ ਸਮਿਟ ਕੀਤਾ ਗਿਆ ਸੀ, ਜਦੋਂ ਚਾਈਨਾ ਦੇ ਨੂੰ ਇਹਨਾਂ ਨੇ ਕਹਿਣਾ ਸੀਗਾ ਵੀ ਜਿਹੜਾ ਖੇਤੀਬਾੜੀ ਦਾ ਉਤਪਾਦ ਹੈਗਾ ਉਸ ਨੂੰ ਵੱਧ ਜਿਹੜਾ ਖਰੀਦੇ, ਬੀਜਿੰਗ ਚਾਈਨਾ ਵੱਧ ਖਰੀਦੇ। ਕਹਿੰਦੇ ਉਸ ਦੌਰਾਨ ਉਹਨਾਂ ਨੇ ਆਪਣੀ ਦੁਬਾਰਾ ਰੀ-ਇਲੈਕਸ਼ਨ ਪ੍ਰੋਸਪੈਕਟਸ ਆ ਉਹ ਭਵਿੱਖ ਨੂੰ ਲੈ ਕੇ ਜਿਹੜੀ ਉਹ ਗੱਲ ਕੀਤੀ ਸੀ। ਸੋ ਇੱਕ ਸਨਸਨੀਖੇਜ਼ ਉਹਨਾਂ ਨੇ ਖੁਲਾਸਾ ਦਾਅਵਾ ਜਿਹੜਾ ਆ ਇਸ ਦੇ ਵਿੱਚ ਜੌਨ ਬੋਲਟਨ ਨੇ ਕੀਤਾ ਆ। ਅਤੇ ਰਾਈਟ ਨਾਓ ਕਹਿੰਦੇ ਡਿਪਾਰਟਮੈਂਟ ਆਫ ਜਸਟਿਸ ਐਮਰਜੈਂਸੀ ਇੱਕ ਆਰਡਰ ਜਿਹੜਾ ਉਹ ਲੈ ਕੇ ਆਉਣਾ ਚਾਹੁੰਦਾ ਆ ਅਦਾਲਤ ਦੇ ਵਿੱਚ ਵੀ ਇਸ ਦੀ ਜਿਹੜੀ ਜੌਨ ਬੋਲਟਨ ਦੀ ਕਿਤਾਬ ਆ ਉਸ ਨੂੰ ਬਲੌਕ ਕੀਤਾ ਜਾ ਸਕੇ। ਜ਼ਿਆਦਾਤਰ ਅਮਰੀਕਾ ਦੇ ਵਿੱਚ ਇੱਦਾਂ ਬਲੌਕਸ ਬਹੁਤ ਘੱਟ ਜਿਹੜੇ ਕਿਸੇ ਕਿਤਾਬਾਂ ਨੂੰ ਜਿਹੜੇ ਉਹ ਸੁਣੇ ਨੇ, ਪਰ ਰਾਸ਼ਟਰਪਤੀ ਟਰੰਪ ਦੀ ਕਾਫੀ ਛਵੀ ਦੇ ਉੱਤੇ ਇਸ ਕਿਤਾਬ ਦੇ ਨਾਲ ਜਿਹੜੇ ਉਹ ਸਵਾਲ ਜਿਹੜੇ ਖੜੇ ਹੋ ਸਕਦੇ ਨੇ। ਇਹ ਤਾਂ ਉਹੀ ਆ ਵੀ ਉਹਨਾਂ ਨੇ ਕਿਹਾ, ਉਹਨੇ ਕਿਹਾ, ਜੌਨ ਬੋਲਟਨ ਹੁਣ ਉਹਨਾਂ ਦੇ ਨਾਲ ਰਿਹਾ ਆ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਕੱਢ ਦਿੱਤਾ ਗਿਆ ਸੀਗਾ ਨੌਕਰੀ ਤੋਂ। ਹੁਣ ਇਹ ਨਹੀਂ ਪਤਾ ਵੀ ਇਹ ਗੁੱਸਾ ਹੈ ਜਾਂ ਇਹਨਾਂ ਦੀਆਂ ਗੱਲਾਂ ਦੇ ਵਿੱਚ ਅਸਲ ਦੇ ਵਿੱਚ ਕੋਈ ਸੱਚਾਈ ਹੈਗੀ ਆ। ਅਗਲੀ ਖਬਰ ਜਿਹੜੀ ਆ ਬੇਕਰਸਫੀਲਡ ਤੋਂ ਆ ਰਹੀ ਆ। ਪਿਛਲੇ ਦਿਨਾਂ 'ਚ ਵੀ ਆਪਾਂ ਸਾਂਝੀ ਕੀਤੀ ਸੀ। ਐਮਾਜ਼ੋਨ ਬੇਕਰਸਫੀਲਡ ਦੇ ਵਿੱਚ ਜਿਹੜਾ ਆ ਆਪਣੇ ਵੇਅਰ ਹਾਊਸ ਦੇ ਲਈ 3000 ਲੋਕਾਂ ਨੂੰ ਹਾਇਰ ਕਰਨ ਜਾ ਰਿਹਾ ਹੈਗਾ। ਸੋ ਬੇਕਰਸਫੀਲਡ ਕਾਲਜ ਦੇ ਵਿੱਚ ਜਿਹੜੀ ਆ ਇਹ ਹਾਇਰਿੰਗ ਹੋ ਰਹੀ ਹੈਗੀ ਆ ਜ਼ੂਮ ਮੀਟਿੰਗ ਦੇ ਰਾਹੀਂ, ਅਤੇ ਕਹਿੰਦੇ ਵੀ $15 ਮਿਨੀਮਮ ਪੇ ਹੋਊਗੀ। ਐਂਟਰੀ ਲੈਵਲ ਜਿਹੜੇ ਹੈਗੇ ਐਸੋਸੀਏਟਸ ਉਹਨਾਂ ਦੀ ਜਿਹੜੀ ਪੋਜੀਸ਼ਨ ਆ। ਸੋ ਜਿਹੜੇ ਵੀ ਕੋਈ ਲੋਕ ਬੇਕਰਸਫੀਲਡ ਏਰੀਏ 'ਚ ਰਹਿੰਦੇ ਹੈਗੇ ਆ ਅਤੇ ਜੋਬ ਲੱਭਦੇ ਆ, ਸੋ ਪਲੀਜ਼ ਉਹ ਜਿਹੜੀਆਂ ਇਹਨਾਂ ਦੀਆਂ ਜ਼ੂਮ ਮੀਟਿੰਗ ਹੋਣੀਆਂ ਹੈਗੀਆਂ ਜੂਨ 24 ਨੂੰ ਹੋਣੀਆਂ, ਸਵੇਰ ਦੇ 10 ਤੋਂ 11 ਵਜੇ ਤਾਈਂ ਅਤੇ ਸ਼ਾਮ ਨੂੰ 3 ਤੋਂ 4 ਵਜੇ ਤਾਈਂ। ਸੋ ਉੱਥੇ ਤੁਸੀਂ ਜਿਹੜਾ ਆ ਕਰ ਸਕਦੇ ਆ, ਅਤੇ ਇਸੇ ਤਰ੍ਹਾਂ amazon.force.com 'ਤੇ ਜਾ ਕੇ ਰਜਿਸਟਰ ਕਰ ਸਕਦੇ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਜਸਟਿਸ ਆ ਉਹ ਕਹਿੰਦੇ ਵੀ ਹੁਣ ਇੱਕ ਨਵੀਂ ਲੈਜਿਸਲੇਸ਼ਨ ਆ ਉਸ ਦੇ ਉੱਤੇ ਗੱਲ ਕਰ ਰਹੇ ਆ, ਅਤੇ ਉਹ ਰਿਕਮੈਂਡ ਕਰ ਰਹੇ ਆ ਵੀ ਇੱਦਾਂ ਦਾ ਇੱਕ ਲੈਜਿਸਲੇਸ਼ਨ ਆਵੇ, ਕਹਿੰਦੇ ਜਿਸ ਦੇ ਵਿੱਚ ਸੋਸ਼ਲ ਮੀਡੀਆ ਚਲਾਉਣ ਵਾਲੀਆਂ ਕੰਪਨੀਆਂ ਆ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਵੇ ਜਿਹੜਾ ਉਹਨਾਂ ਦੇ ਉੱਤੇ ਕੰਟੈਂਟ ਪੋਸਟ ਹੁੰਦਾ ਆ।
ਬਹੁਤ ਵਾਰੀ ਹੇਟ ਦੀਆਂ ਗੱਲਾਂ, ਜਾਨੋਂ ਮਾਰਨ ਦੀਆਂ ਧਮਕੀਆਂ, ਕਿਸੇ ਦੇ ਖਿਲਾਫ ਪੁੱਠੇ ਸਿੱਧੀਆਂ ਗੱਲਾਂ ਜਿਹੜੀਆਂ ਆ ਫੇਸਬੁੱਕ, ਗੂਗਲ, ਟਵਿੱਟਰ ਦੇ ਉੱਤੇ ਜਿਹੜੀਆਂ ਉਹ ਪਾਈਆਂ ਜਾਂਦੀਆਂ ਆ। ਪਰ ਇਹਨਾਂ ਸਾਰੀਆਂ ਕੰਪਨੀਆਂ ਦੇ ਉੱਤੇ ਜਿਹੜਾ ਇਹ ਪੋਸਟ ਹੁੰਦਾ ਆ ਉਹ ਇਸ ਦੇ ਲਈ ਜਵਾਬਦੇਹ ਜਾਂ ਜ਼ਿੰਮੇਵਾਰ ਨਹੀਂ ਮੰਨੀਆਂ ਜਾਂਦੀਆਂ। ਸੋ ਜਸਟਿਸ ਡਿਪਾਰਟਮੈਂਟ ਚਾਹੁੰਦੀ ਆ ਵੀ ਅਜਿਹਾ ਕੋਈ ਕਾਨੂੰਨ ਆਵੇ ਜਿਸ ਦੇ ਕਰਕੇ ਇਹਨਾਂ ਨੂੰ ਜਵਾਬਦੇਹ ਜਿਹੜਾ ਉਹ ਕੀਤਾ ਜਾਵੇ ਅਤੇ ਇਹਨਾਂ ਨੂੰ ਵੀ ਇਸ ਦੇ ਲਈ ਜ਼ਿੰਮੇਵਾਰ ਮੰਨਿਆ ਜਾਵੇ। ਹੁਣ ਹਰਜੋਤ ਸਿੰਘ ਜੀ, ਤੁਸੀਂ ਉੱਥੇ ਕੀ ਲਿਖਦੇ, ਮੈਂ ਉੱਥੇ ਕੀ ਲਿਖਦਾ, ਇਹ ਆਈ ਥਿੰਕ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਆ। ਨੋ ਡਾਊਟ ਅਜਿਹੇ ਸੋਸ਼ਲ ਮੀਡੀਆ ਨੂੰ ਜਿਹੜਾ ਦੁਰਉਪਯੋਗ ਕਰਨ ਵਾਲੇ ਆ ਉਹ ਵੀ ਬਹੁਤ ਬੈਠੇ ਨੇ, ਕਰ ਵੀ ਰਹੇ ਨੇ। ਸੋ ਕਿਤੇ ਨਾ ਕਿਤੇ ਜਿਹੜਾ ਇੱਕ ਵਿਚਕਾਰ ਵਾਲਾ ਰਸਤਾ ਆ ਉਹ ਲੱਭਣ ਦੀ ਜਿਹੜੀ ਜ਼ਰੂਰਤ ਆ, ਜਾਂ ਇਹਨਾਂ ਦੇ ਉੱਤੇ ਅਜਿਹਾ ਦਬਾਅ ਜਿਹੜਾ ਉਹ ਜ਼ਿਆਦਾ ਹੋਣਾ ਚਾਹੀਦਾ ਆ ਵੀ ਜਿਹੜਾ ਕੰਟੈਂਟ ਆ ਉਸ ਨੂੰ ਮੋਨੀਟਰ ਹੋਣਾ ਚਾਹੀਦਾ। ਪਰ ਫਿਰ ਜਦੋਂ ਇੱਦਾਂ ਹੁੰਦਾ ਫਿਰ ਫਰੀਡਮ ਆਫ ਸਪੀਚ ਦੀ ਗੱਲ ਆ ਜਾਂਦੀ ਆ। ਸੋ ਇਹ ਬੜਾ ਹੀ ਪੇਚੀਦਾ ਗੁੰਝਲਦਾਰ ਮਸਲਾ ਆ। ਸੋ ਦੇਖਦੇ ਹਾਂ ਵੀ ਇਹ ਜਿਹੜਾ ਸੈਕਸ਼ਨ 230 ਹੈਗਾ ਆ, ਜਿਹੜਾ ਇਹਨਾਂ ਕੰਪਨੀਆਂ ਨੂੰ ਇਸ ਚੀਜ਼ ਦੇ ਜ਼ਿੰਮੇਵਾਰ ਨਹੀਂ ਮੰਨਦਾ, ਇਸ ਦੇ ਉੱਤੇ ਕੀ ਅਪਡੇਟ ਜਾਂ ਇਸ ਦੇ ਉੱਤੇ ਕੀ ਕੋਈ ਤਬਦੀਲੀ ਜਿਹੜੀ ਉਹ ਆ ਸਕੇਗੀ ਜਾਂ ਨਹੀਂ। ਜੀ, ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਜਿਹੜੇ ਲੋਕ ਆਪਣੇ ਜਿਹੜੇ ਛੋਟੇ ਉਹਨਾਂ ਦੇ ਬੱਚੇ ਹੈਗੇ ਆ ਕਿੰਡਰਗਾਰਟਨ ਤੋਂ ਲੈ ਕੇ 8ਵੀਂ ਗ੍ਰੇਡ ਤੱਕ ਦੇ, ਜੇ ਉਹ ਚਾਹੁੰਦੇ ਆ ਵੀ ਉਹਨਾਂ ਦੇ ਬੱਚੇ ਇਸ ਸਾਲ ਸਮਰ ਸਕੂਲ ਦੇ ਵਿੱਚ ਜਾਣ, ਜਿਹੜਾ ਕਿ ਜੁਲਾਈ 6 ਤੋਂ ਲੈ ਕੇ ਜੁਲਾਈ 31 ਤੱਕ ਹੋਣਾ ਆ। ਈਵਨ ਕੋਵਿਡ-19 ਨੂੰ ਲੈ ਕੇ ਪੂਰਾ ਸੋਸ਼ਲ ਡਿਸਟੈਂਸ ਰੱਖਿਆ ਜਾਊਗਾ। ਸੋ ਉਹ ਪੇਰੈਂਟਸ ਨੂੰ ਆਪਣੇ ਜਿਹੜੇ ਬੱਚੇ ਆ ਉਹ ਕਹਿੰਦੇ ਵੀ ਇਸ ਵੀਕ ਹੀ ਜਿਹੜੇ ਆ ਐਨਰੋਲ ਕਰਾ ਲੈਣ, ਉਹਨਾਂ ਨੂੰ ਰਜਿਸਟਰ ਕਰਾ ਲੈਣ। ਸੋ ਜਿਹੜੇ ਵੀ ਬੇਕਰਸਫੀਲਡ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਰਹਿੰਦੇ ਆ, ਲੋਕਲ ਤੁਹਾਡੇ ਸਕੂਲ ਹੈਗੇ, ਉਹਨਾਂ ਨੂੰ ਫਰਾਈਡੇ ਤੋਂ ਪਹਿਲਾਂ ਐਨਰੋਲ ਕਰਾ ਲਓ, ਤਾਂ ਕਿ ਜੇ ਬੱਚੇ ਜੇ ਸਮਰ ਸਕੂਲ ਉਹਨਾਂ ਦਾ ਲਵਾਉਣਾ ਚਾਹੁੰਦੇ ਆ ਅਤੇ ਉਹਨਾਂ ਨੂੰ ਐਡਮਿਸ਼ਨ ਮਿਲ ਸਕੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਸੈਨ ਲਿਐਂਡਰੋ ਦੀ ਕੌਂਸਲ ਨੇ ਜਿਹੜੀ ਅੱਜ ਪੁਲਿਸ ਨੂੰ ਡੀਫੰਡ ਕਰਨ ਦੇ ਲਈ, ਉਹਨਾਂ ਦਾ ਜਿਹੜਾ ਬਜਟ ਦਾ ਕੁਝ ਹਿੱਸਾ ਹੋਰ ਪਾਸੇ ਡਾਈਵਰਟ ਕਰਨ ਦੇ ਲਈ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਆ। ਕਾਫੀ ਉੱਥੇ ਕਹਿੰਦੇ ਪ੍ਰਜੋਰ ਮੰਗ ਇਸ ਚੀਜ਼ ਦੀ ਚੱਲ ਰਹੀ ਸੀ ਵੀ ਪੁਲਿਸ ਡਿਪਾਰਟਮੈਂਟ ਨੂੰ ਥੋੜ੍ਹਾ ਜਿਹੜਾ ਡੀਫੰਡ ਕੀਤਾ ਜਾਵੇ। 3 ਦੇ ਮੁਕਾਬਲੇ 4 ਵੋਟਾਂ ਦੇ ਨਾਲ ਸੈਨ ਲਿਐਂਡਰੋ ਦੀ ਜਿਹੜੀ ਕੌਂਸਲ ਆ ਉਹਨਾਂ ਨੇ ਇਸ ਨੂੰ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਆ। ਇਸ ਦੀ ਜਿਹੜੀ ਪਬਲਿਕ ਹੀਅਰਿੰਗ ਦੇ ਦੌਰਾਨ ਕਹਿੰਦੇ ਦਰਜਨਾਂ ਹੀ ਲੋਕਾਂ ਨੇ ਪੁਲਿਸ ਨੂੰ ਡੀਫੰਡ ਕਰਨ ਦੀ ਜਿਹੜੀ ਉੱਥੇ ਮੰਗ ਉਠਾਈ ਸੀ। ਜੀ, ਅਗਲੀ ਖਬਰ ਵੀ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਤੇ ਰਿਜ ਕ੍ਰੈਸਟ ਏਰੀਆ, ਜਿੱਥੇ ਕਿ ਪੰਜਾਬੀ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਆ। ਰਿਜ ਕ੍ਰੈਸਟ ਏਰੀਆ ਜਿੱਥੇ ਹਾਈ ਸਕੂਲ ਵੀ ਆ, ਗੁਰਦੁਆਰਾ ਸਾਹਿਬ ਵੀ ਆ, ਉਸ ਏਰੀਆ ਦੇ ਵਿੱਚ ਪੁਲਿਸ ਨੂੰ $3 ਮਿਲੀਅਨ ਦੀ ਜਿਹੜੀ ਆ ABC ਜਿਹੜੀ ਹੈਗੀ ਆ ਉਹਦੇ ਕੋਲੋਂ ਗ੍ਰਾਂਟ ਮਿਲੀ ਹੈਗੀ ਆ। ਸੋ ਉਹ ਗ੍ਰਾਂਟ ਦੇ ਨਾਲ ਕਹਿੰਦੇ ਵੀ ਜਿਹੜੇ ਵੀ ਅਲਕੋਹਲ ਰਿਲੇਟਡ ਮੈਟਰਸ ਆ ਉਹਨਾਂ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ। ਕਹਿੰਦੇ ਵੀ ਜਿਹੜੇ ਬੱਚੇ ਆ, ਬਹੁਤ ਸਾਰੇ ਯੰਗ ਬੱਚੇ ਜਿਹੜੇ ਆ, ਉਹਨਾਂ ਦੀ ਸ਼ਰਾਬ ਪੀ ਕੇ ਐਕਸੀਡੈਂਟ ਕਰਕੇ ਮੌਤ ਹੁੰਦੀ ਆ। ਸੋ ਉਸ ਨੂੰ ਕਿਸ ਤਰ੍ਹਾਂ ਜਿਹੜਾ ਘਟਾਇਆ ਜਾਵੇ, ਉਸ ਦੇ ਲਈ ਜਿਹੜੀ ਆ ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਨੂੰ ਡਿਪਾਰਟਮੈਂਟ ਆਫ ਅਲਕੋਹਲਿਕ ਬੀਵਰੇਜਸ ਕੰਟਰੋਲ ਵੱਲੋਂ ਇਹ ਪੈਸੇ ਦਿੱਤੇ ਗਏ ਆ। ਜੀ ਜੀ, ਉੱਧਰ ਹਰਜੋਤ ਸਿੰਘ ਜੀ, ਇੱਕ ਨਵੀਂ CNBC ਚੇਂਜ ਰਿਸਰਚ ਪੋਲ ਦੇ ਵਿੱਚ ਜਿਹੜਾ ਜੋ ਬਾਈਡਨ ਆ ਰਾਸ਼ਟਰਪਤੀ ਟਰੰਪ ਦੇ ਨਾਲੋਂ ਇਸ ਮੌਕੇ 6 ਜਿਹੜੀਆਂ ਸਵਿੰਗ ਸਟੇਟਸ ਹੈਗੀਆਂ ਆ ਉਹਨਾਂ ਦੇ ਵਿੱਚ ਅੱਗੇ ਚੱਲ ਰਿਹਾ ਹੈ। ਇਹ ਇਹਨਾਂ ਦੇ ਜਿਹੜੇ ਨਵੇਂ ਆਏ ਸਰਵੇ 'ਚ ਪਤਾ ਲੱਗਾ। ਕਹਿੰਦੇ ਪਿਛਲੇ 2 ਹਫ਼ਤਿਆਂ ਦੇ ਵਿੱਚ ਜੋ ਬਾਈਡਨ ਦੀ ਲੀਡ ਡੋਨਲਡ ਟਰੰਪ ਦੇ ਉੱਤੇ ਜਿਹੜੀ ਆ ਉਹ ਵਧੀ ਆ, ਅਤੇ ਉੱਧਰ ਰਾਸ਼ਟਰਪਤੀ ਟਰੰਪ ਦੀ ਅਪਰੂਵਲ ਰੇਟਿੰਗ ਜਿਹੜੀ ਆ ਉਹ ਘਟੀ ਹੈਗੀ ਆ। ਸੋ ਕਹਿੰਦੇ ਵੀ ਐਰੀਜ਼ੋਨਾ, ਫਲੋਰੀਡਾ, ਮਿਸ਼ੀਗਨ, ਨਾਰਥ ਕੈਰੋਲੀਨਾ, ਪੈਨਸਿਲਵੇਨੀਆ, ਵਿਸਕੌਨਸਨ, ਇਹਨਾਂ ਸਾਰਿਆਂ ਨੂੰ ਜਿਹੜਾ ਸਵਿੰਗ ਸਟੇਟਸ ਜਿਹੜੇ ਮੰਨਿਆ ਜਾਂਦਾ ਵੀ ਪਤਾ ਨਹੀਂ ਹੁੰਦਾ ਵੀ ਕਦੀ ਇਹ ਡੈਮੋਕ੍ਰੇਟ ਜਾਂ ਇਹ ਰਿਪਬਲਿਕਨ ਜਿਹੜੀਆਂ ਉਹ ਹੋ ਜਾਂਦੀਆਂ ਨੇ। ਸੋ ਇਸ ਮੌਕੇ ਕਿਤੇ 3 ਅਤੇ ਕਿਤੇ 4% ਤੱਕ ਜਿਹੜੀ ਆ ਇਹਨਾਂ ਦੀ ਫਰਕ ਜੋ ਬਾਈਡਨ ਦੇ ਹੱਕ ਦੇ ਵਿੱਚ ਜਿਹੜਾ ਉਹ ਆ ਰਿਹਾ ਹੈ। ਸੋ ਬਹੁਤ ਹੀ ਕਰੀਬੀ ਮਾਮਲਾ ਜਿਹੜਾ ਉੱਥੇ ਹੋ ਸਕਦਾ ਹੈ। 2400 ਤੋਂ ਵੱਧ ਕਹਿੰਦੇ ਲੋਕਾਂ ਨੂੰ, ਉਹਨਾਂ ਰਜਿਸਟਰਡ ਵੋਟਰਸ ਨੂੰ ਇਸ ਦੇ ਵਿੱਚ ਸਰਵੇ ਕੀਤਾ ਸੀ। ਜੀ, ਅਗਲੀ ਖਬਰ ਜਿਹੜੀ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਕਹਿੰਦੇ ਵੀ 3 ਬੱਚੇ ਜਿਹੜੇ ਆ ਮਡੇਰਾ ਟਾਊਨ ਦੇ ਟੀਨੇਜਰਸ ਜਿਹੜੇ ਗੁਆਚੇ ਹੋਏ ਹੈਗੇ ਆ, ਜਿਨ੍ਹਾਂ ਦੀ ਉਮਰ 13 ਸਾਲ, 14 ਸਾਲ ਅਤੇ ਇੱਕ ਹੋਰ ਦੀ 13 ਸਾਲ ਆ। ਅਤੇ ਜਿਹੜੀ ਪੁਲਿਸ ਆ ਉਹ ਸੋਚ ਰਹੀ, ਕਹਿੰਦੇ ਵੀ ਹੋ ਸਕਦਾ ਉਹ ਫ੍ਰਿਜ਼ਨੋ ਦੇ ਵਿੱਚ ਲੁਕੇ ਹੋਏ ਹੋਣ ਜਾਂ ਕਿਡਨੈਪ ਕਿਸੇ ਨੇ ਕੀਤੇ ਹੋਣ। ਜੇ ਕਿਸੇ ਨੂੰ ਵੀ ਇਨਫੋਰਮੇਸ਼ਨ ਹੋਵੇ ਅਤੇ ਸਿਟੀ ਆਫ ਮਡੇਰਾ ਪੁਲਿਸ ਡਿਪਾਰਟਮੈਂਟ ਨੇ ਆਪਣਾ ਨੰਬਰ ਦਿੱਤਾ ਹੈ 5596754220। ਜੀ, ਗਾਲਟ ਦੇ ਲਾਗੇ 50 ਏਕੜ ਦੀ ਜਿਹੜੀ ਇੱਕ ਫਾਇਰ ਉਸ ਦੇ ਈਸਟ ਪੂਰਬ ਵਾਲੇ ਪਾਸੇ ਜਿਹੜੀ ਆ ਉਹ ਲੱਗੀ ਹੋਈ ਆ, ਜਿਸ ਨੂੰ ਕਾਬੂ ਪਾਉਣ ਦੇ ਵਿੱਚ ਉੱਥੋਂ ਦੇ ਜਿਹੜੇ ਫਾਇਰ ਫਾਈਟਰਸ ਆ ਉਹ ਲੱਗੇ ਹੋਏ ਆ। ਗਾਲਟ ਇਹ ਸਟਾਕਟਨ ਅਤੇ ਸੈਕਰਾਮੈਂਟੋ ਦੇ ਵਿਚਕਾਰ 99 ਦੇ ਉੱਤੇ ਇੱਕ
ਛੋਟਾ ਜਿਹਾ ਜਿਹੜਾ ਉਹ ਸ਼ਹਿਰ ਆਉਂਦਾ ਆ। ਸੋ ਉਸ ਦੇ ਲਾਗੇ 50 ਏਕੜ ਤੋਂ ਵੱਧ ਜਿਹੜਾ ਰਕਬਾ ਆ ਉਹ ਸੜ ਚੁੱਕਾ ਹੋਇਆ ਆ, ਅਤੇ ਉਸ ਨੂੰ ਅਤੇ ਕਹਿੰਦੇ ਉਹਦੇ ਕਰਕੇ ਕਈ ਸਟਰਕਚਰਸ ਆ, ਕਈ ਬਿਲਡਿੰਗਸ ਆ, ਉਹਨਾਂ ਨੂੰ ਵੀ ਖਤਰਾ ਬਣਿਆ ਪਿਆ ਹੋਇਆ ਆ। ਅਗਲੀ ਖਬਰ ਵੀ ਜਿਹੜੀ ਫ੍ਰਿਜ਼ਨੋ ਕਾਉਂਟੀ ਤੋਂ ਆ ਰਹੀ ਹੈ, ਕਹਿੰਦੇ ਫ੍ਰਿਜ਼ਨੋ ਏਰੀਏ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਬਹੁਤ ਵਧੀ ਹੈਗੀ ਆ। ਅੱਜ ਜਾਣੀ ਕਿ 112 ਨਵੇਂ ਕੇਸ ਉਹਨਾਂ ਨੇ ਲੱਭੇ ਹੈਗੇ ਆ। ਸ਼ਾਮ ਦੇ 4 ਵਜੇ ਤੱਕ 2900 ਲੋਕ ਜਿਹੜੇ ਪੋਜ਼ਿਟਿਵ ਉੱਥੇ ਪਾਏ ਗਏ ਹੈਗੇ ਆ, ਅਤੇ 34,566 ਲੋਕਾਂ ਦੇ ਟੈਸਟ ਹੋ ਚੁੱਕੇ ਹੈਗੇ ਆ, ਅਤੇ ਅੱਜ 4 ਲੋਕਾਂ ਦੀ ਕਰੋਨਾ ਵਾਇਰਸ ਕਰਕੇ ਮੌਤ ਵੀ ਹੋਈ ਆ ਫ੍ਰਿਜ਼ਨੋ ਕਾਉਂਟੀ 'ਚ। ਜੀ ਬਿਲਕੁਲ, ਇਹ ਕਾਫੀ ਜਿਹੜਾ ਖਤਰਾ ਹੈ ਇਸ ਟਾਈਮ ਬਣ ਰਿਹਾ। ਉੱਧਰ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਵੀ ਹਰਜੋਤ ਸਿੰਘ ਜੀ ਲਗਾਤਾਰ ਕਰੋਨਾ ਵਾਇਰਸ ਦੇ ਕੇਸਾਂ ਦਾ ਜਿਹੜਾ ਵਾਧਾ ਹੈ ਉਹ ਦੇਖਿਆ ਗਿਆ ਆ। ਬੀਤੇ ਦਿਨਾਂ ਦੇ ਵਿੱਚ ਉੱਥੇ ਲਗਾਤਾਰ ਜਿਹੜੇ ਨਵੇਂ ਕੇਸ ਜਿਹੜੇ ਵਧੇ ਸੀਗੇ, ਉਹ ਕਹਿੰਦੇ ਵੀ ਕੁਛ ਜਿਹੜੀਆਂ ਪਾਰਟੀਜ਼ ਆ ਉਹਨਾਂ ਦੇ ਨਾਲ ਜੋੜ ਕੇ ਉਹ ਦੇਖੇ ਜਾ ਰਹੇ ਆ। ਇਨ ਹੋਮ ਗੈਦਰਿੰਗਸ ਦੇ ਨਾਲ ਕਹਿੰਦੇ ਉਹਨਾਂ ਨੂੰ ਲਿੰਕ ਕੀਤਾ ਗਿਆ ਹੈ। 108 ਨਵੇਂ ਕੇਸ ਜਿਹੜੇ ਮੰਗਲ ਬੁੱਧਵਾਰ 2 ਦਿਨਾਂ ਦੇ ਵਿੱਚ ਜਿਹੜੇ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਇਹ ਵਧੇ ਨੇ। ਇਹਨਾਂ ਦੇ ਵਿੱਚੋਂ 3 ਕੇਸ ਜਿਹੜੇ ਕਹਿੰਦੇ ਪ੍ਰੋਟੈਸਟ ਦੇ ਨਾਲ, ਅਤੇ ਬਾਕੀ ਜਿਹੜੇ ਆ 105 ਜਿਹੜੇ ਕੇਸ ਨੇ ਉਹ ਘਰਾਂ ਦੇ ਵਿੱਚ ਹੋਈਆਂ ਗੈਦਰਿੰਗਸ ਆ ਉਸ ਦੇ ਨਾਲ ਸੰਬੰਧਿਤ ਆ। ਸੋ ਬਹੁਤ ਸਾਰੇ ਲੋਕ ਇਸ ਟਾਈਮ ਇਸ ਤਰੀਕੇ ਦੇ ਨਾਲ ਘੁੰਮ ਫਿਰ ਰਹੇ ਨੇ, ਇੱਦਾਂ ਇੱਕ ਦੂਜੇ ਦੇ ਨਾਲ ਵਿਚਰ ਰਹੇ ਨੇ, ਮਿਲ ਰਹੇ ਨੇ, ਜਿੱਦਾਂ ਕਿਸੇ ਨੂੰ ਕੋਈ ਪਰਵਾਹ ਨਹੀਂ ਵੀ ਜਿੱਦਾਂ ਕਰੋਨਾ ਵਾਇਰਸ ਚਲਾ ਗਿਆ ਆ, ਪਰ ਨਹੀਂ, ਅਜੇ ਵੀ ਖਤਰਾ ਇਸ ਦਾ ਬਣਿਆ ਹੋਇਆ। ਸੋ ਕਿਰਪਾ ਕਰਕੇ ਜ਼ਰੂਰ ਇਸ ਦੇ ਪ੍ਰਤੀ ਤੁਸੀਂ ਸਤਰਕ ਸੁਚੇਤ ਜਿਹੜੇ ਉਹ ਰਹੋ ਜੀ। ਇਸੇ ਤਰ੍ਹਾਂ ਇੱਕ ਜੁਬਾ ਸਿਟੀ ਤੋਂ ਖਬਰ ਆ ਰਹੀ। ਜੁਬਾ ਸਿਟੀ ਦੇ ਵਿੱਚ ਉੱਥੇ ਦੀ ਜਿਹੜੀ ਸਟਰ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਆ, ਉਹਨਾਂ ਨੇ ਇੱਕ ਬੰਦੇ ਨੂੰ ਜਿਹੜਾ ਅਰੈਸਟ ਕੀਤਾ ਹੈਗਾ ਆ, ਜਿਸ ਨੇ $1 ਲੱਖ ਦਾ ਜਿਹੜਾ ਆ ਆਪਣਾ ਇੰਪਲਾਇਰ ਜਿਹੜਾ ਨਿਊ ਲੀਜੈਂਡ ਇਨ ਕਾਰਪੋਰੇਸ਼ਨ ਉੱਥੋਂ ਚੋਰੀ ਕੀਤਾ, ਅਤੇ ਪਿਛਲੇ 2 ਸਾਲਾਂ ਦੇ ਵਿੱਚ ਸੋ ਉਸ ਨੂੰ 46 ਸਾਲਾਂ ਦੇ ਜੌਨ ਹੈਮੰਡ ਨੂੰ ਅਰੈਸਟ ਕੀਤਾ ਗਿਆ ਜੀ। ਬਿਲਕੁਲ, 24 ਆਵਰ ਫਿਟਨੈਸ ਦੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ। ਸਟਾਕਟਨ ਤੇ ਮੰਟੀਕਾ ਇਲਾਕੇ ਦੇ ਵਿੱਚ ਵੀ ਕਹਿੰਦੇ ਉਹ ਪਰਮਾਨੈਂਟਲੀ ਬੰਦ ਹੋ ਗਏ ਨੇ। ਸੋ 24 ਆਵਰ ਫਿਟਨੈਸ ਲੱਗਦਾ ਵੀ ਇਸ ਦੇ ਪੱਤੇ ਜਿਹੜੇ ਹੁਣ ਤਕਰੀਬਨ ਜਿਹੜੇ ਉਹ ਪੂਰੀ ਤਰ੍ਹਾਂ ਵੇਖੀ ਗਏ। ਜਲਦ ਹੀ ਲੱਗਦਾ ਆ ਵੀ ਬੈਂਕਰਪਸੀ ਵੱਲ ਨੂੰ ਜਿਹੜੇ ਉਹ ਆਲਰੇਡੀ ਜਿਹੜਾ ਉਹਨਾਂ ਨੇ ਜਿਹੜਾ ਫਾਈਲ ਮੈਨੂੰ ਲੱਗਦਾ ਕਰ ਦੇਣਾ ਹੈ ਚੈਪਟਰ 11 ਵਾਲਾ। ਸੋ ਹੁਣ ਸਟਾਕਟਨ ਤੇ ਮੰਟੀਕੇ ਵਾਲੇ ਕਹਿੰਦੇ ਮੁੜ ਦੁਬਾਰਾ ਆ ਉਹ ਨਹੀਂ ਉੱਥੇ ਖੁੱਲ੍ਹਣਗੇ। ਉੱਧਰ ਸਟਾਕਟਨ ਦੇ ਇੱਕ ਐਮਾਜ਼ੋਨ ਦੇ ਵੇਅਰ ਹਾਊਸ ਦੇ ਵਿੱਚ ਜਿਹੜੇ ਕੁਛ ਵਰਕਰਸ ਆ ਉਹਨਾਂ ਦਾ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਸਾਹਮਣੇ ਆਇਆ ਹੈ। ਉੱਥੋਂ ਦੀ ਜਿਹੜੀ ABC 10 ਨਿਊਜ਼ ਵਾਲੇ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈ। ਕਹਿੰਦੇ ਘੱਟੋ ਘੱਟ 7 ਜਾਣੇ ਇਸ ਕਰੋਨਾ ਵਾਇਰਸ ਦੇ ਇਸ ਮਹੀਨੇ ਦੇ ਵਿੱਚ ਹੀ ਜਿਹੜੇ ਉਹ ਪੋਜ਼ੀਟਿਵ ਐਮਾਜ਼ੋਨ ਦੇ ਉੱਥੇ ਵੇਅਰ ਹਾਊਸ ਦੇ ਵਿੱਚ ਪਾਏ ਗਏ ਨੇ। ਮੈਨੂੰ ਲੱਗਦਾ ਵੀ ਆਪਣੇ ਵੀ ਕਈ ਜਿਹੜੇ ਲੋਕ ਉੱਥੇ ਕੰਮ ਕਰਦੇ ਹੋਣਗੇ। ਸੋ ਭਾਈ ਕਿਰਪਾ ਕਰਕੇ ਜਿਹੜਾ ਉਹ ਜ਼ਰੂਰ ਧਿਆਨ ਰੱਖੋ। ਇਹ ਜਿਹੜੀ ਦੂਜੀ ਵੇਵ ਜਾਂ ਕਈ ਜਣੇ ਇਹਨੂੰ ਪਹਿਲੀ ਵੇਵ ਵੀ ਆਖ ਰਹੇ ਆ। ਸਾਡੇ ਉਪ ਰਾਸ਼ਟਰਪਤੀ ਉਹ ਇਸ ਨੂੰ ਜਿਹੜਾ ਵੇਵ ਮੰਨਣ ਤੋਂ ਇਨਕਾਰੀ ਨੇ, ਪਰ ਖਤਰਾ ਜਿਹੜਾ ਉਹ ਬਣਿਆ ਪਿਆ ਆ। ਬਹੁਤ ਸਾਰੇ ਸੂਬਿਆਂ ਦੇ ਵਿੱਚ ਕੇਸ ਜਿਹੜੇ ਉਹ ਵੱਧ ਰਹੇ ਨੇ, ਸ਼ਹਿਰਾਂ 'ਚ ਕਾਉਂਟੀਆਂ 'ਚ ਕੇਸ ਵੱਧ ਰਹੇ ਨੇ। ਸੋ ਕਿਰਪਾ ਕਰਕੇ ਜਿਹੜਾ ਉਹ ਸੰਜਮ ਅਤੇ ਧਿਆਨ ਦੇ ਨਾਲ ਅਤੇ ਆਪਣਾ ਜਿਹੜਾ ਆ ਉਹ ਸਾਫ਼ ਸਫਾਈ ਦਾ, ਸੇਫਟੀ ਦਾ ਜਿਹੜਾ ਉਹ ਪੂਰਾ ਧਿਆਨ ਰੱਖਿਆ ਜਾਵੇ ਜੀ। ਸੋ ਜਾਂਦੇ ਇੱਕ ਆਪਾਂ ਜਿਹੜੀ change.org ਦੀ ਖਬਰ ਵੀ ਸਾਂਝੀ ਕਰਨੀ ਆ। ਜਿਹੜੇ ਸਵੇਰੇ ਆਪਣੇ ਸਟੂਡੈਂਟਸ ਆਏ ਸੀ ਸੈਕਰਾਮੈਂਟੋ ਸਟੇਟ ਯੂਨੀਵਰਸਿਟੀ ਤੋਂ, ਉਹਨੂੰ ਕਹਿੰਦੇ ਆ ਵੀ ਉਹਨਾਂ ਨੇ change.org ਦੇ ਉੱਤੇ ਜਿਹੜਾ ਗਾਂਧੀ ਦਾ ਬੁੱਤ ਰਿਮੂਵ ਕਰਨ ਦੇ ਲਈ ਪਟੀਸ਼ਨ ਪਾਈ ਆ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਵੱਧ ਤੋਂ ਵੱਧ ਉਹਨੂੰ ਸਾਈਨ ਕਰੋ, ਕਿਉਂਕਿ ਹੁਣ ਪੂਰੀ ਵੇਵ ਚੱਲ ਰਹੀ ਆ ਬਲੈਕ ਲਾਈਵਜ਼ ਮੈਟਰ ਨੂੰ ਲੈ ਕੇ ਵੀ। ਜਿਹੜੇ ਰੇਸਿਸਟ ਲੋਕ ਹੈਗੇ ਆ ਜਿਨ੍ਹਾਂ ਦੇ ਬੁੱਤ ਲੱਗੇ ਹੋ ਸੀ ਉਹ ਸਾਰੇ ਹੀ ਰਿਮੂਵ ਕੀਤੇ ਜਾ ਰਹੇ। ਅਮਰੀਕਾ ਦੇ ਵਿੱਚ ਅੱਜ ਸਵੇਰੇ ਮੈਂ ਸਾਂਝੀ ਕੀਤੀ ਸੀ ਖਬਰ, ਕਿਸ ਤਰ੍ਹਾਂ ਕ੍ਰਿਸਟੋਫਰ ਕੋਲੰਬਸ ਦਾ 137 ਸਾਲਾਂ ਬਾਅਦ ਜਿਹੜਾ ਆ ਕੈਲੀਫੋਰਨੀਆ ਦੀ ਕੈਪੀਟਲ ਦੇ ਬਾਹਰੋਂ ਜਿਹੜਾ ਬੁੱਤ ਲਾਇਆ ਜਾ ਰਿਹਾ। ਸੋ ਇਸੇ ਤਰ੍ਹਾਂ ਜਿਹੜੇ ਆ ਇਹ ਸਟੂਡੈਂਟ ਆ ਵੱਖ-ਵੱਖ ਯੂਨੀਵਰਸਿਟੀਆਂ ਤੋਂ ਰਲ ਕੇ ਸ਼ਨੀਚਰਵਾਰ ਸ਼ਾਮ ਨੂੰ ਜਿਹੜਾ ਡੇਵਿਸ ਦੇ ਵਿੱਚ ਪ੍ਰੋਟੈਸਟ ਵੀ ਕਰ ਰਹੇ ਆ, ਅਤੇ ਉਹਨਾਂ ਨੇ ਇਹ ਜਿਹੜੀ ਆ ਪਟੀਸ਼ਨ ਵੀ ਇੱਕ ਸਟਾਰਟ ਕੀਤੀ ਆ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ ਅਸੀਂ ਉਹਨੂੰ ਫੇਸਬੁੱਕ 'ਤੇ ਸਾਂਝੀ ਕਰ ਦਾਂਗੇ। ਸੋ ਵੱਧ ਤੋਂ ਵੱਧ ਉਸ ਨੂੰ ਸਾਈਨ ਵੀ ਕਰੋ ਜੀ। ਇਹ ਇਕੱਲਾ ਇੱਥੇ ਨਹੀਂ, ਇੱਕ ਕਾਰਲਟਨ ਯੂਨੀਵਰਸਿਟੀ ਉੱਥੇ ਵੀ ਇੱਕ ਪਟੀਸ਼ਨ ਉਹਦੀ ਚੱਲ ਰਹੀ ਹੈ। ਇੱਕ ਲੈਸਟਰ ਜਿਹੜਾ ਇਲਾਕਾ ਹੈਗਾ ਆ ਉੱਥੇ ਵੀ UK ਦੇ ਵਿੱਚ ਉੱਥੇ ਵੀ ਇਸ ਦੇ ਜਿਹੜੇ ਬੁੱਤ ਹਟਾਉਣ ਦੀ ਉਹ ਚੱਲ ਰਹੀ ਹੈਗੀ ਆ। ਸੋ ਕਈ ਥਾਵਾਂ ਦੇ ਉੱਤੇ ਇਸ ਦੇ ਖਿਲਾਫ ਜਿਹੜੀ ਪਟੀਸ਼ਨ ਆ ਉਹ ਚੱਲ ਰਹੀ ਆ। ਅਤੇ ਹਰਜੋਤ ਸਿੰਘ ਜੀ ਜਾਂਦੇ ਦੱਸ ਜਾਈਏ, ਅੱਜ ਸਟਾਕ ਮਾਰਕੀਟ ਦੇ ਵਿੱਚ 170 ਪੁਆਇੰਟ ਦੀ ਜਿਹੜੀ ਗਿਰਾਵਟ ਆ ਉਹ ਦੇਖੀ ਗਈ ਆ। ਸੋ ਡਾਊਨਵਰਡ ਟਰੈਂਡ ਜਿਹੜਾ ਉਹ ਆ ਸਕਦਾ। ਆਲਰੇਡੀ ਜਿਹੜਾ ਡਾਊ ਜੋਨਸ ਫਿਊਚਰਸ ਆ ਉਹ 200 ਪੁਆਇੰਟ ਥੱਲੇ ਜਿਹੜਾ ਉਹ ਚੱਲ ਰਿਹਾ ਹੈ। ਸੋ ਕੱਲ੍ਹ ਨੂੰ ਵੀ ਜਿਹੜਾ ਮਾਰਕੀਟ ਆ ਥੱਲੇ ਵੱਲ ਨੂੰ ਉਹ ਜਾ ਸਕਦੀ ਆ। ਇਹ ਡਾਊ ਜੋਨ ਫਿਊਚਰ ਜਿਹੜਾ ਉਹ ਆਖਦਾ ਆ
ਨੈਸਡੈਕ ਦੇ ਵਿੱਚ 14 ਪੁਆਇੰਟ ਵਧੇ ਸੀ, 9910 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 11 ਪੁਆਇੰਟ ਦਾ ਘਾਟਾ ਹੋਇਆ, 3113 ਦੇ ਉੱਤੇ ਮਾਰਕੀਟ ਕਲੋਜ਼ ਜਿਹੜੀ ਉਹ ਹੋਈ ਆ। ਜਿਹੜੀ ਹਰਜੋਤ ਸਿੰਘ ਜੀ ਸੋਨੇ ਦੀ ਕੀਮਤ $1736.30 ਪ੍ਰਤੀ ਆਉਂਸ, ਇੱਕ ਆਉਂਸ ਤਕਰੀਬਨ 28 ਗ੍ਰਾਮ ਦਾ ਹੁੰਦਾ ਹੈ ਜੀ। $1 ਦੀ ਕੀਮਤ 76 ਰੁਪਏ ਤੇ 15 ਪੈਸੇ ਜੀ, ਤੇ ਇੱਕ ਕੈਨੇਡੀਅਨ ਡਾਲਰ ਦੇ ਮੁਕਾਬਲੇ 74 ਜਿਹੜੇ ਤੁਹਾਨੂੰ ਜਿਹੜੇ ਅਮਰੀਕੀ ਸੈਂਟ ਜਿਹੜੇ ਉਹ ਮਿਲ ਸਕਦੇ ਨੇ। ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਤੱਕ ਲਈ ਮੇਰੇ ਰਾਜਕਮਰੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।